ਕੱਲ ਰਾਤੀ ਰਸ਼ੀਆ ਨੇ ਯੂਕਰੇਨ ਦੇ ਵੱਲ ਹਾਈਪਰਸੋਨਿਕ ਮਿਸਲਸ ਜੋ ਹੈਗੀਆਂ ਆ 6 ਰਸ਼ੀਅਨ ਕਿੰਜ਼ਲ ਮਿਸਲਸ ਇੱਕੋ ਰਾਤ ਦੇ ਵਿੱਚ ਛੱਡੀਆਂ ਤੇ ਉਸ ਨੂੰ ਯੂਕਰੇਨ ਵਾਲਿਆਂ ਨੇ ਸ਼ਾਟ ਡਾਊਨ ਕਰ ਲਿਆ ਕਿਉਂਕਿ ਉਹਨਾਂ ਦੇ ਕੋਲ ਹੁਣ ਯੂਐਸ ਦਾ ਡਿਫੈਂਸ ਸਿਸਟਮ ਹੈਗਾ ਆ। ਦੂਸਰੇ ਪਾਸੇ ਰਸ਼ੀਆ ਵਾਲੇ ਕਲੇਮ ਕਰ ਰਹੇ ਆ ਵੀ ਅਸੀਂ ਜਿਹੜਾ ਡਿਫੈਂਸ ਸਿਸਟਮ ਸੀ ਉਸ ਨੂੰ ਪੂਰੀ ਤਰ੍ਹਾਂ ਡਿਸਟਰੋਏ ਕਰ ਦਿੱਤਾ ਆ। ਪਰ ਯੂਕਰੇਨ ਵਾਲੇ ਕਹਿੰਦੇ ਆ ਵੀ ਅਸੀਂ ਸਾਰੀਆਂ ਦੀਆਂ ਸਾਰੀਆਂ ਜੋ 6 ਦੇ ਕਰੀਬ ਕਿੰਜ਼ਲ ਮਿਸਲ ਸੀਗੀਆਂ ਜਿਹਦੇ ਵਿੱਚ ਵੋਲੀ ਆਫ 18 ਮਿਸਲਸ ਟੋਟਲ ਰਸ਼ੀਆ ਵਾਲਿਆਂ ਨੇ ਫਾਇਰ ਕੀਤੀਆਂ ਸੀ ਯੂਕਰੇਨ 'ਚ ਪਿਛਲੀ ਰਾਤ। ਈਵਨ ਉਹਨਾਂ ਦੀ ਰਾਜਧਾਨੀ ਕੀਵ ਹੋਰ ਕਈ ਸ਼ਹਿਰਾਂ ਦੇ ਵਿੱਚ ਤੇ ਸਾਰੀਆਂ ਦੀਆਂ ਸਾਰੀਆਂ ਹੀ ਜੋ ਯੂਐਸ ਬਿਲਟ ਪੈਟਰੀਅਟ ਸਰਫੇਸ ਟੂ ਏਅਰ ਮਿਸਲ ਡਿਫੈਂਸ ਸਿਸਟਮ ਹੈਗਾ ਆ ਉਹਦੇ ਨਾਲ ਸਿੱਟ ਲਈਆਂ ਗਈਆਂ। ਉਹਦੇ ਨਾਲ ਡੈਬਰੀ ਵੀ ਬਹੁਤ ਜ਼ਿਆਦਾ ਜੋ ਡਿੱਗੀ ਹੈਗੀ ਆ ਬਹੁਤ ਤੇਜ਼ੀ ਦੇ ਨਾਲ ਇਹ ਜੋ ਮਿਸਲਸ ਆਈਆਂ ਹਾਈਪਰਸੋਨਿਕ ਸਪੀਡ ਦੇ ਨਾਲ ਜੋ ਮਿਸਲਸ ਆਉਂਦੀਆਂ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ 4900 ਕਿਲੋਮੀਟਰਸ ਪਰ ਆਵਰ ਦੇ ਹਿਸਾਬ ਨਾਲ ਜੋ ਯੂਐਸ ਬੇਸਡ ਸੀਸਸ ਆ ਸੈਂਟਰ ਫਾਰ ਸਟ੍ਰੈਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਉਹਨਾਂ ਨੇ ਦੱਸਿਆ ਵੀ ਇਹਦੀ ਸਪੀਡ ਜੋ ਆ ਉਹ ਇੰਨੀ ਜ਼ਿਆਦਾ ਹੁੰਦੀ ਹੈਗੀ ਆ। ਕਿੰਜ਼ਲ ਮਿਸਲ ਜਿਹਦਾ ਨਾਮ ਡੈਗਰ ਤੋਂ ਬਾਅਦ ਆਇਆ ਹੈਗਾ ਆ ਕਨਵੈਨਸ਼ਨਲ ਤੇ ਨਿਊਕਲੀਅਰ ਵੈਪਨਸ ਦੋਨਾਂ ਨੂੰ ਇਹ 2000 ਕਿਲੋਮੀਟਰ ਦੀ ਦੂਰੀ ਤੱਕ ਲਿਜਾ ਸਕਦੀ ਹੈਗੀ ਆ। ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਕਿਹਾ ਆ ਵੀ ਇਹ ਪੂਰੀ ਦੁਨੀਆ ਸਭ ਤੋਂ ਵੱਧ ਤਾਕਤਵਰ ਸਾਡੇ ਕੋਲੇ ਮਿਸਲ ਸਿਸਟਮ ਹੈਗਾ ਆ ਮਿਲਟਰੀ ਦਾ ਹਾਰਡਵੇਅਰ ਸਿਸਟਮ ਆ। ਈਵਨ ਅਸੀਂ ਨਾਟੋ ਨੂੰ ਟੇਕ ਓਵਰ ਕਰ ਸਕਦੇ ਹਾਂ ਇਹਦੇ ਨਾਲ। ਪਰ ਜੋ ਯੂਕਰੇਨ ਵਾਲੇ ਆ ਉਹ ਕਹਿੰਦੇ ਆ ਵੀ ਸਾਰਾ ਕੁਝ ਅੰਡਰ ਕੰਟਰੋਲ ਆ ਅਸੀਂ ਸਾਰੀਆਂ ਦੀਆਂ ਸਾਰੀਆਂ ਜੋ ਮਿਸਲਸ ਆ ਉਹ ਸਿੱਟ ਲਈਆਂ ਹੈਗੀਆਂ। ਰਸ਼ੀਆ ਨੇ ਕਿਹਾ ਵੀ ਯੂਕਰੇਨ ਦੇ ਵਿੱਚ ਐਂਟਰ ਕਰਨਾ ਸਾਡੇ ਲਈ ਇਸ ਕਰਕੇ ਜ਼ਰੂਰੀ ਸੀ ਵੀ ਸਾਨੂੰ ਬਹੁਤ ਸਿਕਿਉਰਿਟੀ ਦੀ ਥ੍ਰੈਟ ਸੀ ਕਿਉਂਕਿ ਯੂਕਰੇਨ ਦੀ ਰਾਜਧਾਨੀ ਕੀਵ ਦੇ ਵੈਸਟਰਨ ਕੰਟਰੀ ਦੇ ਨਾਲ ਬਹੁਤ ਰਿਲੇਸ਼ਨ ਗੂੜੇ ਆ। ਦੂਸਰੇ ਪਾਸੇ ਯੂਕਰੇਨ ਤੇ ਉਹਦੇ ਜੋ ਐਲਾਈਜ਼ ਆ ਉਹ ਇਹ ਕਹਿ ਰਿਹਾ ਵੀ ਰਸ਼ੀਆ ਵਾਲਿਆਂ ਨੇ ਅਨਲਾਫੁਲ ਤੇ ਅਨਪ੍ਰੋਵੋਕਡ ਵਾਰ ਆ ਉਹਨਾਂ ਦੇ ਅਗੇਂਸਟ ਸ਼ੁਰੂ ਕੀਤਾ ਹੈ। ਬਿਲਕੁਲ ਪੁਤਿਨ ਇਹਨਾਂ ਨਿਊਕਲੀਅਰ ਕੇਪੇਬਲ ਮਿਜ਼ਾਈਲ ਨੂੰ ਕਹਿੰਦਾ ਸੀਗਾ ਵੀ ਦੁਨੀਆ ਨੂੰ ਅਸੀਂ ਇਸ ਦੇ ਜ਼ਰੀਏ ਹਰਾ ਸਕਦੇ ਹਾਂ ਪਰ ਉਸ ਦੇ ਗੁਆਂਢੀ ਮੁਲਕ ਯੂਕਰੇਨ ਨੇ ਹੀ ਇਹ ਸਾਰੀਆਂ ਰੂਸੀ ਜਿਹੜੀਆਂ ਹਾਈਪਰਸੋਨਿਕ ਮਿਜ਼ਾਈਲਸ ਆ ਉਹਨਾਂ ਨੂੰ ਸਿੱਟ ਲਿਆ ਆ। ਸੋ ਜਿੱਦਾਂ ਦੱਸਿਆ ਵੀ ਯੂਕਰੇਨ ਦੇ ਵਿੱਚ ਪੂਰੀ ਯੂਕਰੇਨ ਦੇ ਵਿੱਚ ਕਹਿੰਦੇ ਵੀ ਏਅਰ ਰੇਡ ਸਾਇਰਨਸ ਜਿਹੜੇ ਉਹ ਰਾਤ ਨੂੰ ਗੂੰਜ ਰਹੇ ਸੀਗੇ ਖਾਸ ਕਰਕੇ ਯੂਕਰੇਨ ਦੀ ਰਾਜਧਾਨੀ ਕੀਵ ਤੇ ਉਸ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਘੱਟੋ ਘੱਟ 3 ਘੰਟਿਆਂ ਦੇ ਲਈ ਜਿਹੜੇ ਇਹ ਏਅਰ ਸਾਇਰਨਸ ਗੂੰਜਦੇ ਰਹੇ ਆ। ਸੋ 18 ਮਿਸਲਸ ਉਹਨਾਂ ਨੇ ਮਿਜ਼ਾਈਲਾਂ ਜਿਹੜੀਆਂ ਉੱਧਰ ਘੱਲੀਆਂ। ਕਮਾਂਡਰ ਇਨ ਚੀਫ ਜਿਹੜੇ ਯੂਕਰੇਨ ਦੇ ਆਰਮਡ ਫੋਰਸਿਸ ਦੇ ਆ ਵੈਲੇਰੀ ਉਹਨਾਂ ਨੇ ਕਿਹਾ ਆ ਵੀ ਇਹਨਾਂ ਨੂੰ ਸਕਸੈਸਫੁਲੀ ਸਫਲਤਾ ਦੇ ਨਾਲ ਰਾਹ ਦੇ ਵਿੱਚ ਹੀ ਰੋਕ ਲਿਆ। 3 ਜਾਣੇ ਦੇ ਜ਼ਖਮੀ ਹੋਣ ਦੀ ਖਬਰ ਇਸ ਦੇ ਬਾਬਤ ਦੱਸੀ ਜਾਂਦੀ ਆ। ਸੋ ਕੱਲ ਰਿਸ਼ੀ ਸੁਨਾਕ ਨੇ ਵੀ ਕਿਹਾ ਸੀ ਅਸੀਂ ਇਹਨਾਂ ਦੀ ਮਿਲਟਰੀ ਨੂੰ ਹੋਰ ਮਦਦ ਜਿਹੜੀ ਉਹ ਕਰਾਂਗੇ। ਟੈਂਕ ਵੀ ਜਿਹੜੇ ਆ ਯੂਕਰੇਨ ਦੇ ਕੋਲ ਪਹੁੰਚ ਰਹੇ ਆ। ਇਹ ਇੱਕ ਵੱਡੀ ਨਮੋਸ਼ੀ ਕਹਿ ਸਕਦੇ ਹਾਂ ਵੀ ਰੂਸ ਦੇ ਲਈ ਹੋਈ ਆ ਵੀ ਉਹਨਾਂ ਦੀਆਂ ਜਿੰਨਾ ਮਿਜ਼ਾਈਲਸ ਨੂੰ ਉਹ ਕਹਿ ਰਹੇ ਸੀਗੇ ਵੀ ਦੁਨੀਆ ਦੀਆਂ ਨੰਬਰ 1 ਆ ਜਾਂ ਟੌਪ ਦੀਆਂ ਆ ਉਹਨਾਂ ਨੂੰ ਯੂਕਰੇਨ ਨੇ ਜਿਹੜਾ ਉਹ ਰਾਹ ਦੇ ਵਿੱਚ ਹੀ ਭੇੜ ਦਿੱਤਾ ਹੈਗਾ ਆ। ਹੁਣ ਇਹ ਤਾਂ ਹੋਪਫੁਲੀ ਆਪਾਂ ਇਹੀ ਉਮੀਦ ਕਰਦੇ ਵੀ ਇਸ ਦੇ ਵਿੱਚ ਨਿਊਕਲੀਅਰ ਵੈਪਨ ਜਿਹੜੇ ਉਹ ਨਾ ਹੁੰਦੇ ਵੀ ਨਾ ਹੋਣ ਅਦਰਵਾਈਜ਼ ਇਹ ਸਥਿਤੀ ਹੋਰ ਵੀ ਮਾੜੀ ਹੋ ਸਕਦੀ ਸੀ। ਸੋ ਇੱਦਾਂ ਵੀ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਰੂਸੀ ਜਿਹੜਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆ ਉਹ ਕਿਤੇ ਨਾ ਕਿਤੇ ਫੜਫੜਾ ਵੀ ਰਿਹਾ ਆ ਵੀ ਉਸ ਨੂੰ ਕਾਫੀ ਨੁਕਸਾਨ ਹੁਣ ਵਾਰ ਦੇ ਵਿੱਚ ਜਿਹੜੀ 1 ਸਾਲ ਤੋਂ ਵੱਧ ਹੋ ਗਈ ਉਸ ਨੂੰ ਲੜਦਿਆਂ ਯੂਕਰੇਨ ਦੇ ਨਾਲ ਉਸ ਦੇ ਵਿੱਚ ਉਸ ਨੂੰ ਨੁਕਸਾਨ ਖਾਸਾ ਹੋ ਰਿਹਾ ਆ। ਵੈਗਨਰ ਗਰੁੱਪ ਦੀ ਵੀ ਆਪਾਂ ਕੱਲ ਚਰਚਾ ਕਰ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਉਹ ਵੀ ਯੂਕਰੇਨ ਨੂੰ ਰੂਸੀ ਫੌਜਾਂ ਦੇ ਟਿਕਾਣਿਆਂ ਬਾਰੇ ਦੱਸਣ ਦੀ ਵੀ ਉਸਨੇ ਗੱਲ ਕੀਤੀ ਸੀ ਤੇ ਰੂਸ ਵੱਲੋਂ ਉਸਨੇ ਲੜਨ ਤੋਂ ਆਲਰੇਡੀ ਹੱਥ ਜਿਹੜੇ ਉਹ ਪਿੱਛੇ ਖਿੱਚ ਲਏ ਆ। ਯੂਕਰੇਨ ਦੇ ਫੌਜੀ ਜਿਹੜੇ ਜਨਰਲ ਆ ਉਹ ਇਹ ਕਹਿ ਰਹੇ ਆ ਵੀ ਅਸੀਂ ਕਾਊਂਟਰ ਅਫੈਂਸਿਵ ਪੂਰੀ ਜੋਰਾਂ ਸ਼ੋਰਾਂ ਦੇ ਨਾਲ ਜਿਹੜਾ ਉਹ ਤਿਆਰ ਕਰ ਰਹੇ ਹੈਗੇ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ ਪਰ ਰੂਸ ਦੀਆਂ ਜਿਹੜੀਆਂ
ਉਹ ਆਪਣੀਆਂ ਇਹਨਾਂ ਮਿਜ਼ਾਈਲ ਨੂੰ, ਕਿੰਜ਼ਲ ਮਿਜ਼ਾਈਲ ਨੂੰ ਟੌਪ ਆਫ ਦਾ ਲਾਈਨ ਵਰਲਡ ਬੀਟਰ ਕਹਿੰਦਾ ਸੀ। ਉਹ 18 ਦੇ ਤਕਰੀਬਨ ਮਿਜ਼ਾਈਲਸ ਆ ਯੂਕਰੇਨ ਨੇ ਰਸਤੇ ਵਿੱਚ ਹੀ ਭੇੜ ਦਿੱਤੀਆਂ। ਜੀ